ਹੋਇਆ ਇਸੇ ਤਰ੍ਹਾਂ ਕਿ ਕਿਸੇ ਬੰਦੇ ਨੇ ਨਾ ਘਰ ਕੰਮ ਸ਼ੁਰੂ ਕੀਤਾ ਸੀ ਕੰਸਟਰਕਸ਼ਨ ਦਾ। ਉਹਨੂੰ ਕੁਝ ਮਜ਼ਦੂਰਾਂ ਦੀ ਜ਼ਰੂਰਤ ਸੀ। ਉਹ ਮਜ਼ਦੂਰਾਂ ਵਾਲੇ ਅੱਡੇ ਗਿਆ ਵੀ ਮਤਲਬ ਮੈਂ ਜੇ ਲਿਆਵਾਂ ਕੋਈ ਮਜ਼ਦੂਰ ਤੇ ਮੈਂ ਇਹ ਕੰਮ ਮੁਕਵਾ ਲਾਂ। ਅੱਗੋਂ ਕੋ ਹੂੰ ਤੂੰ ਤੇ ਕਰੋ, ਕਿੱਥੇ ਟੁਰ ਗਏ ਹੋ। ਉਹ ਗਿਆ ਉੱਥੇ ਮਜ਼ਦੂਰਾਂ ਵਾਲੇ ਅੱਡੇ ਤੇ ਉਹਨੇ 2 ਮਜ਼ਦੂਰ ਲਿਆਂਦੇ। ਮਜ਼ਦੂਰ ਉਸ ਲਿਆਂਦੇ ਤੇ ਉਹਨੇ ਆਖਿਆ ਵੀ ਇਹ ਕੰਮ ਕਰੋ। ਲੱਗੇ ਕੰਮ ਲੱਗ ਪਏ। ਜਦੋਂ 12 ਵਜੇ ਨਾ ਸੱਚ ਨੂੰ ਟੁਕਿਆ ਕਿ ਬਈ ਤੁਹਾਡੀ ਕਿੰਨੀ ਦਿਹਾੜੀ ਹੈ। ਉਹਨਾਂ ਆਖਿਆ ਜੀ ਅਸੀਂ 800 ਰੁਪਈਆ ਲਵਾਂਗੇ ਦਿਹਾੜੀ। ਉਹਨੇ ਲਿਆਂਦਾ ਤੇ ਉਹਨੇ ਆਖਿਆ ਵੀ ਇਹ ਕੰਮ ਕਰੋ। ਉਹ ਮਜ਼ਦੂਰ ਕੰਮ ਕਰਨ ਲੱਗ ਪਏ ਤੇ ਉਸ ਬੰਦੇ ਨੇ ਨਾ ਉਹਨਾਂ ਨੂੰ ਸੋਹਣੀ ਰੋਟੀ ਛੋਟੀ 12 ਵਜੇ ਨਾਲ ਚਾਹ ਨਾਲ ਮਜ਼ਦੂਰਾਂ ਨੂੰ ਸਿਗਰਟ ਪਾਣੀ ਹਰ ਸ਼ੈ ਦਿੱਤੀ। ਮਜ਼ਦੂਰ ਲੱਗ ਪਏ ਕੰਮ ਕਰਨ। ਅਗਲੇ ਦੀ ਖਿਦਮਤ ਪੂਰੀ ਕੀਤੀ। ਜਦੋਂ ਟਾਈਮ ਹੋ ਗਿਆ ਨਾ 1 ਦਾ 1:30 2 ਦਾ ਕਰ ਲਓ ਤੇ ਉਹਨੇ ਵੇਖਿਆ ਵੀ ਕੰਮ ਅਜੇ ਵਾਹ ਏ ਤੇ ਇਹ ਬੰਦੇ ਜਿਹੜੇ ਨੇ ਕੰਮ ਮੁਕਾ ਨਹੀਂ ਸਕਣਗੇ, ਠੰਡੇ ਹੀ ਨੇ ਬੰਦੇ। ਉਹਨੇ ਇੰਜ ਕੀਤਾ ਕਿ 2 ਮਜ਼ਦੂਰ ਹੋਰ ਲਿਆਂਦੇ। ਸਹੀ। ਹੋਰ ਮਜ਼ਦੂਰ ਲਿਆਂਦੇ ਤੇ ਉਹਨਾਂ ਨਾਲ ਵੀ ਉਹਨੇ ਤੈਅ ਕਰ ਲਿਆ ਕਿ ਮੈਂ ਤੁਹਾਨੂੰ 800 ਰੁਪਈਆ ਦਿਆਂਗਾ। ਹਾਲਾਂਕਿ ਲਿਆਂਦੇ ਨੇ 1:30 2 ਵਜੇ। ਸਹੀ ਗੱਲ। ਉਹਨਾਂ ਨੂੰ ਵੀ ਰੋਟੀ ਦਿੱਤੀ, ਚਾਹ ਪਾਣੀ ਉਹਨਾਂ ਨੂੰ ਵੀ ਦਿੱਤਾ, ਉਹ ਵੀ ਕੰਮ ਕਰਨ ਲੱਗ ਪਏ। ਜਦੋਂ ਵੇਖਿਆ ਨਾ ਉਹਨੇ 4 ਵੱਜ ਗਏ ਨੇ, 4:30 ਦਾ ਟਾਈਮ ਹੋ ਗਿਆ ਤੇ ਕੰਮ ਅਜੇ ਵੀ ਇਹਨਾਂ 4 ਬੰਦਿਆਂ ਕੋਲੋਂ ਵੀ ਨਹੀਂ ਮੁੱਕਣਾ। ਮਲਕ ਸਾਹਿਬ ਉਹਨੇ 2 ਮਜ਼ਦੂਰ ਹੋਰ ਲੈਣ ਦੇ। ਕਿੰਨੇ ਹੋ ਗਏ? 6 ਹੋ ਗਏ। ਉਹਨਾਂ ਨਾਲ ਵੀ ਉਹਨੇ ਤੈਅ ਕਰ ਲਿਆ ਕਿ ਤੁਹਾਨੂੰ ਵੀ ਮੈਂ 800 ਹੀ ਮਜ਼ਦੂਰੀ ਦਿਆਂਗਾ। 6 ਬੰਦੇ ਲੱਗ ਪਏ ਕੰਮ ਕਰਨ। ਉਹਨਾਂ ਨੂੰ ਵੀ ਉਹਨੇ ਚਾਹ ਪਾਣੀ ਸਿਗਰਟ ਹਰ ਸ਼ੈ ਦਿੱਤੀ। 6ਵੇਂ ਬੰਦੇ ਜਿਹੜੇ ਵੇਲੇ ਕੰਮ ਕਰਨ ਲੱਗ ਪਏ, ਇੱਕ ਤੇ 2000 ਉਹ ਜਦੋਂ ਵਾਹਵਾ ਜੀ ਲੱਗ ਪਏ ਨਾ 6 ਬੰਦੇ ਕੰਮ ਕਰਨ ਤੇ ਕੰਮ ਸ਼ਾਮ ਵੇਲੇ ਮੁੱਕ ਗਿਆ। ਇਹਨੇ ਹੁਣ ਕੀ ਕੀਤਾ, ਜਿਹੜੇ ਸਵੇਰ ਵਾਲੇ ਸਨ ਨਾ ਉਹਨਾਂ ਨੂੰ ਇਹਨੇ 800 ਦੋਵਾਂ ਬੰਦਿਆਂ ਨੂੰ ਦਿਹਾੜੀ ਦਿੱਤੀ ਤੇ ਨਾਲ ਉਹਨਾਂ ਨੂੰ 200 ਰੁਪਈਆ ਅਜ਼ਾਫੀ ਦਿੱਤਾ। ਉਹ ਬੜੇ ਰਾਜ਼ੀ ਹੋਏ, ਬੜੇ ਖੁਸ਼ ਹੋਏ ਕਿ ਕਿੱਡਾ ਚੰਗਾ ਬੰਦਾ, ਨਾਲੇ ਸਾਨੂੰ ਰੋਟੀ ਦਿੱਤੀ ਸੂ, ਨਾਲੇ 200 ਵੱਧ, ਨਾਲੇ ਚਾਹ ਪਾਣੀ ਦਿੱਤਾ ਸੂ, ਨਾਲੇ ਸਿਗਰਟ ਪਿਆਏ ਸੂ ਤੇ ਨਾਲੇ ਮਤਲਬ 200 ਰੁਪਈਆ ਵੱਧ ਦਿੱਤਾ ਸੂ। ਬਹੁਤ ਰਾਜ਼ੀ ਹੋਏ। ਹੁਣ ਉਹ ਜਿਹੜੇ ਆਏ ਸਨ ਨਾ 1:30 2 ਵਜੇ 2 ਮਜ਼ਦੂਰ, ਉਹਨਾਂ ਨੂੰ ਵੀ ਉਹਨੇ 800 ਰੁਪਈਆ ਦਿੱਤਾ, ਨਾਲ ਉਹਨੇ 200 ਉਹਨਾਂ ਨੂੰ ਵੀ ਦਿੱਤਾ। ਹੁਣ ਇਹ ਜਿਹੜੇ ਸਵੇਰ ਵਾਲੇ ਸਨ ਇਹਨਾਂ ਦੇ ਮਤਲਬ ਚਿਹਰੇ ਖਿਲੇ ਸਨ, ਪਹਿਲਾਂ ਬੜੇ ਖੁਸ਼ ਸਨ ਕਿ ਮਤਲਬ ਸਾਨੂੰ ਇਹਨੇ 200 ਵੱਧ ਵੀ ਦਿੱਤਾ, ਨਾਲੇ ਇਹਨੇ ਸਾਡੀ ਖਿਦਮਤ ਸੇਵਾ ਵੀ ਕੀਤੀ ਹੈ, ਚਾਹ ਪਾਣੀ ਪਿਆਇਆ ਵਗੈਰਾ ਵਗੈਰਾ। ਜਦੋਂ ਉਹਨਾਂ ਨੂੰ ਵੀ ਇਹਨੇ 800 ਦਿੱਤਾ ਨਾ ਤੇ 200 ਰੁਪਈਆ ਦਿੱਤਾ ਤੇ ਇਹਨਾਂ ਦੇ ਮੂੰਹ ਇੰਜ ਲਮਕ ਗਏ। ਉਹਨੇ ਆਖਿਆ ਵੀ ਕੀ ਗੱਲ, ਤੁਸੀਂ ਕਿਉਂ ਪਰੇਸ਼ਾਨ ਹੋ ਗਏ ਹੋ? ਸਹੀ ਗੱਲ। ਨਹੀਂ ਕੋਈ ਗੱਲ ਨਹੀਂ, ਕੋਈ ਗੱਲ। ਉਹਨੂੰ ਹੁਣ ਮਤਲਬ ਸਮਝ ਆਉਂਦੀ ਸੀ ਪਈ ਕਿ ਇਹ ਅੰਦਰੋਂ ਪਰੇਸ਼ਾਨ ਕਿਉਂ ਹੋਏ ਨੇ। ਖੈਰ ਜਦੋਂ ਉਹ ਬੜੇ ਰਾਜ਼ੀ ਕਿ ਮਤਲਬ ਵੀ ਸਾਨੂੰ ਵੀ ਇਹਨੇ 800 ਹੀ ਦਿੱਤਾ ਤੇ 200 ਰੁਪਈਆ ਸਾਨੂੰ ਵੀ ਇਹਨੇ ਵੱਧ ਦਿੱਤਾ, ਉਹ ਬੜੇ ਰਾਜ਼ੀ। ਜਦੋਂ ਇਸ ਬੰਦੇ ਨੇ ਮਾਲਕ ਨੇ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ 4 ਵਜੇ ਇਸ ਲਿਆਂਦੇ ਸਨ ਉਹਨਾਂ ਨੂੰ ਵੀ ਇਹਨੇ 800 ਹੀ ਦਿੱਤਾ ਤੇ 200 ਰੁਪਈਆ ਉਹਨਾਂ ਨੂੰ ਵੀ ਦਿੱਤਾ ਨਾ। ਤੇ ਜਿਹੜੇ ਇਹ ਸਵੇਰ ਵਾਲੇ ਸਨ ਇਹ ਤੇ ਰੋਣ ਹੀ ਲੱਗ ਪਏ ਨਾ। ਇਹ ਤੇ ਮਰ ਮੁੱਕ ਗਏ ਨਾ ਬਈ ਅਸੀਂ ਸਵੇਰ ਦੇ ਆ ਕੇ ਲੱਗੇ ਸਾਂ ਤੇ ਸਾਨੂੰ 800 ਰੁਪਈਆ ਤੇ 200 ਰੁਪਈਆ ਇਜ਼ਾਫੀ ਲੱਭਾ। ਫਿਰ ਇਹਨੇ ਉਹਨਾਂ ਨੂੰ ਵੀ ਦਿੱਤਾ ਤੇ ਉਹ ਜਿਹੜੇ ਪਹਿਲਾਂ 12 ਵਜੇ ਵਾਲੇ ਬੜੇ ਆਏ 2 ਵਜੇ ਵਾਲੇ ਖੁਸ਼ ਹੋਏ ਸਨ ਕਿ ਵੀ ਸਾਨੂੰ ਵੀ ਦਿਹਾੜੀ ਪੂਰੀ ਲੱਭੀ ਤੇ 200 ਉੱਤੇ ਲੱਭਾ। ਉਹ ਤੇ ਬੜੇ ਖੁਸ਼ ਸਨ। ਜਦੋਂ ਉਹਨਾਂ ਨੂੰ ਦਿੱਤੇ ਨਾ ਉਹਨੇ ਪੈਸੇ, ਇਹ ਵੀ ਪਰੇਸ਼ਾਨ ਹੋ ਗਏ ਤੇ ਉਹ ਵੀ ਪਰੇਸ਼ਾਨ ਹੋ ਗਏ। ਉਹਨੇ ਮਾਲਕ ਨੇ ਪੁੱਛਿਆ ਕਿ ਤੁਸੀਂ ਕਿਹੜੀ ਗੱਲ ਤੋਂ ਪਰੇਸ਼ਾਨ ਹੋ? ਉਹ ਆਖਣ ਲੱਗੇ ਵੀ ਅਸੀਂ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਸਾਨੂੰ ਤੇ ਮਤਲਬ ਜਿਹੜੇ ਲੱਭੇ ਨੇ ਨਾਲ ਉਹਨਾਂ ਨੂੰ ਕਿਉਂ ਦਿੱਤੇ ਨਹੀਂ। ਉਹਨੇ ਆਖਿਆ ਮੈਂ ਵੀ ਸਮਝ ਨਾ ਪਿਆ ਕਿ ਤੁਹਾਨੂੰ ਪੀੜ ਕਿਹੜੀ ਪਈ। ਉਂਝ ਮੈਨੂੰ ਦੱਸੋ ਹਾਂ ਤੁਹਾਨੂੰ ਮੈਂ ਦਿਹਾੜੀ ਘੱਟ ਤੇ ਨਹੀਂ ਦਿੱਤੀ? ਇਹ ਨਹੀਂ ਘੱਟ ਨਹੀਂ ਦਿੱਤੀ। ਇਹ ਰੋਟੀ ਟੁੱਕਰ ਚਾਹ ਪਾਣੀ ਸਿਗਰਟ ਇਹ ਨਹੀਂ, ਬਿਲਕੁਲ ਤੂੰ ਕੋਈ ਕਸਰ ਨਹੀਂ ਛੱਡੀ ਦਿੱਤੀ। ਉਸ ਆਖਿਆ ਫੇਰ ਤੁਹਾਨੂੰ ਉਹਨਾਂ ਦਾ ਕਾਹਦਾ ਦੁੱਖ? ਉਹਨਾਂ ਆਪਣੀ ਕਿਸਮਤ ਲਈ ਤੂੰ ਆਪਣੀ ਇਹ ਨਹੀਂ, ਉਹਨਾਂ ਨੂੰ ਘੱਟ ਮਿਲਣੀ ਚਾਹੀਦੀ ਸੀ। ਸਾਡੇ ਮੁਆਸ਼ਰੇ ਦੇ ਵਿੱਚ ਜਿਹੜੇ ਅਕਸਰ ਲੋਕ ਨੇ
ਉਹ ਆਪਣੀਆਂ ਟੈਨਸ਼ਨਾਂ ਤੋਂ ਆਪਣੀਆਂ ਪਰੇਸ਼ਾਨੀਆਂ ਤੋਂ ਐਡੇ ਪਰੇਸ਼ਾਨ ਨਹੀਂ ਜਿੱਡੇ ਦੂਜਿਆਂ ਦੇ ਖੁਸ਼ੀ ਤੋਂ ਪਰੇਸ਼ਾਨ ਨੇ ਸਹੀ ਗੱਲ ਕਿ ਸਾਨੂੰ ਮਿਲੇ ਨਾ ਮਿਲੇ ਉਹਨੂੰ ਨਹੀਂ ਮਿਲਣਾ ਚਾਹੀਦਾ।